ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਗੁਰਬਾਣੀ ਵਿਚਾਰਾਂ ਦੀ। ਉਸ ਤੋਂ ਪਹਿਲਾਂ ਮੈਂ ਵੀ ਕੁਝ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨੀ ਹਾਂ। ਫੇਫੜਿਆਂ 'ਚ ਕਰੋਨਾ ਤੇ ਦਿਲ 'ਚ ਤਰਕਾ, ਫੇਫੜਿਆਂ 'ਚ ਕਰੋਨਾ ਤੇ ਦਿਲ 'ਚ ਤਰਕਾ, ਮਿੱਤਰਾ ਰੱਬ ਤੇ ਸਾਇੰਸ 'ਚ ਬਹੁਤ ਫਰਕ ਆ। ਉਹ ਜੋ ਚਾਵੇ ਬਣਾ ਜਾਂ ਢਾਵੇ, ਉਹ ਜੋ ਚਾਵੇ ਬਣਾਵੇ ਜਾਂ ਢਾਵੇ, ਨਾ ਸਮਝ ਲੱਗੇ ਨਾ ਸਮਝਣਾ ਕੋਈ ਚਾਵੇ। ਭੈੜੀ ਮੱਤ ਨੇ ਕੀਤੇ ਇਹ ਬੇੜੇ ਗਰਕਾ, ਅੱਜ ਤਾਈਂ ਮੌਤ ਤੋਂ ਪਹਿਲਾਂ ਅੱਖਾਂ ਅੱਗੇ ਨਰਕਾ। ਸਾਇੰਸ ਜਾਣਨ ਦਾ ਨਾਮ ਆ ਤੇ ਰੱਬ ਬਣਾਉਣ ਦੀ ਹਸਤੀ, ਚਲਾਕੀ ਨਾਲ ਮਿਲ ਜੇ ਐਡੀ ਵੀ ਨਹੀਂ ਸਸਤੀ। ਬਸ ਦੋ ਹੀ ਨੇ ਰਸਤੇ, ਇੱਕ ਮਣਕਾ ਇੱਕ ਵਰਕਾ, ਮੋੜਾ ਸੱਜਣਾ ਸਾਇੰਸ ਤੇ ਰੱਬ 'ਚ ਇਹੀ ਫਰਕ ਆ। ਸੋ ਹੁਣ ਅਸੀਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ ਦੋਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵਿਹਲੇ ਬੈਠੇ ਲੋਕ ਜਿਹੜੇ ਘਰਾਂ 'ਚ ਬੈਠੇ ਨੇ, ਹੋਰ ਕੋਈ ਕੰਮ ਨਹੀਂ, ਇਹੀ ਬਹਿਸ ਚੱਲੀ ਹੋਈ ਹੈ। ਇੱਕ ਜਿਹੜੇ ਨਾਸਤਕ ਨੇ ਉਹ ਕਹਿੰਦੇ ਨੇ ਰੱਬ ਕਿੱਥੇ ਹੈ, ਲਿਆਓ ਰੱਬ ਆ ਗਿਆ। ਔਰ ਜਿਹੜੇ ਦੂਸਰੇ ਨੇ ਫੇਥ ਵਾਲੇ ਕਹਿੰਦੇ ਲਿਆਓ ਸਾਇੰਸ ਕਿੱਥੇ ਤੁਹਾਡੀ। ਆ ਇੱਕ ਬੇਸ਼ਕਲ ਜਿਹੀ ਮਾਈ ਆਈ ਹੈ, ਉਸ ਮਾਈ ਨੇ ਤੁਹਾਨੂੰ ਸਾਰਿਆਂ ਨੂੰ ਅੱਗੇ ਲਾ ਲਿਆ, ਸਾਰੀ ਹਿਊਮਨ ਕਾਈਂਡ ਨੂੰ ਕੱਢੋ, ਤੁਹਾਡੇ ਸਾਇੰਸਦਾਨ ਕਿੱਥੇ ਨੇ। ਸੋ ਮੈਂ ਸਮਝਦਾ ਵੀ ਇਹ ਵੀ ਫਜ਼ੂਲ ਬਹਿਸ ਹੈ, ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਖਾਲਕ, ਪਾਲਕ, ਕਰੀਮ, ਰਹੀਮ ਉਹ ਰੱਬ ਹੈ। ਬਿਲਕੁਲ। ਔਰ ਇਨਸਾਨ ਉਸ ਦੀ ਸਭ ਤੋਂ ਖੂਬਸੂਰਤ ਕ੍ਰਿਤ ਹੈ, ਸਭ ਤੋਂ ਖੂਬਸੂਰਤ ਕ੍ਰੀਏਸ਼ਨ ਰੱਬ ਦੀ ਇਨਸਾਨ ਹੈ। ਇਨਸਾਨ ਨੂੰ ਹਰ ਸਹੂਲਤ ਦੇਣ ਦੇ ਲਈ ਉਹਦਾ ਰਿਜ਼ਕ ਵੀ ਰੱਬ ਨੇ ਰੱਖਿਆ ਹੈ, ਉਸ ਨੂੰ ਇੰਨੀ ਖੂਬਸੂਰਤ ਧਰਤੀ ਦਿੱਤੀ ਹੈ। ਪਰ ਨਾਲ ਦੀ ਨਾਲ ਜਿਹੜਾ ਵਿੱਚੋਂ ਸ਼ੈਤਾਨ ਜੰਮਿਆ ਉਹ ਵੀ ਨਾਲ ਹੀ ਆਇਆ। ਉਹਦੀ ਧਰਤੀ ਦੇ ਉੱਤੇ ਰਾਜ ਤਾਂ ਸ਼ੈਤਾਨ ਦਾ ਹੈ, ਕਿਉਂਕਿ ਸ਼ੈਤਾਨ ਉੱਤੋਂ ਤਾਂ ਧੱਕਾ ਵੱਜਿਆ ਹੋਇਆ, ਉੱਤੇ ਤਾਂ ਜਾ ਨਹੀਂ ਸਕਦਾ। ਸੋ ਇੱਥੇ ਉਹ ਆਪਣੀ ਕਾਰਸਤਾਨੀਆਂ ਕਰਦਾ। ਉਸ ਦੇ ਵਿੱਚ ਇੱਕ ਪਾਸੇ ਜਿਹੜੇ ਗੰਭੀਰ ਸਾਇੰਸਦਾਨ ਨੇ, ਰੀਅਲ ਸਾਇੰਸਦਾਨ ਨੇ, ਉਹ ਤੁਸੀਂ ਨਿਊਟਨ ਤੋਂ ਲੈ ਕੇ ਆਇਨਸਟਾਈਨ ਤੋਂ, ਉਹਨਾਂ ਤੋਂ ਵੱਡਾ ਕੋਈ ਬਿਲੀਵਰ ਨਹੀਂ ਹੁੰਦਾ ਉਹ ਉਹਨਾਂ ਦਾ, ਕਿਉਂਕਿ ਉਹਨਾਂ ਨੇ ਤਾਂ ਰੱਬ ਦੇ ਇੱਕ ਛੋਟੇ ਜਿਹੇ ਜਿਹੜੀ ਕ੍ਰਿਤ ਹੈ ਉਸ ਦਾ ਜਦੋਂ ਮੁਅਜ਼ਜ਼ਾ ਦੇਖਿਆ ਹੁੰਦਾ ਤੇ ਉਹ ਤਾਂ ਵਾਹ-ਵਾਹ ਕਰਦੇ ਨੇ। ਪਰ ਇਹ ਜਿਹੜੇ ਸਾਡੇ ਵਰਗੇ ਨਿੱਕੀਆਂ ਮੋਟੀਆਂ 4 ਕਿਤਾਬਾਂ BA MA ਕਰਕੇ ਜਾਂ ਥੋੜਾ ਬਹੁਤ ਹੈ, ਉਹਨਾਂ ਨੂੰ ਹੀ ਤਕਲੀਫ ਹੁੰਦੀ ਹੈ। ਉਹ ਹਰ ਚੀਜ਼ ਨੂੰ ਤਰਕ ਦੇ ਨਾਲ ਜੋੜ ਕੇ ਜਿਹੜਾ ਹੈ ਉਹ ਨੈਗੇਟ ਕਰਦੇ ਨੇ। ਸੋ ਇਹ ਇੱਕ ਖੂਬਸੂਰਤ ਤੁਹਾਡੀ ਪ੍ਰੈਜੈਂਟੇਸ਼ਨ ਸੀ ਕਿ ਅਲਟੀਮੇਟਲੀ ਇਹਨਾਂ ਦੋਨਾਂ ਦਾ ਕੋਈ ਟਕਰਾਅ ਨਹੀਂ ਹੈ, ਲੇਕਿਨ ਵਕਤਨ ਬਾ ਵਕਤਨ ਰੱਬ ਇਨਸਾਨ ਨੂੰ ਇਹ ਜ਼ਰੂਰ ਯਾਦ ਕਰਵਾ ਦਿੰਦਾ ਹੈ ਕਿ ਕਾਕਾ ਆਪਣੀ ਹੱਦ 'ਚ ਰਹਿ, ਇਸ ਤੋਂ ਬਿਯੋਂਡ ਨਾ ਜਾ। ਔਰ ਅੱਜ ਦਾ ਸ਼ਬਦ ਜਿਹੜਾ ਅਸੀਂ ਵਿਚਾਰ ਅਧੀਨ ਲਿਆਂਦਾ ਹੈ ਕਬੀਰ ਸਾਹਿਬ ਦਾ, ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਬਾਣੀ ਭਗਤਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਔਰ ਕਬੀਰ ਸਾਹਿਬ, ਉਹਨਾਂ ਦਾ ਬਨਾਰਸ ਦੇ ਵਿੱਚ ਉਹਨਾਂ ਦਾ ਜੀਵਨ ਅਖੀਰ ਵੇਲੇ ਉਹ ਮਗਹਰ ਆਏ, ਜਿੱਥੇ ਉਹਨਾਂ ਨੇ ਸਰੀਰ ਛੱਡਿਆ, ਕਿਉਂਕਿ ਮਗਹਰ ਬਾਰੇ ਬ੍ਰਾਹਮਣਾਂ ਨੇ ਕਿਹਾ ਸੀ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜੂਨ 'ਚ ਪਏਗਾ। ਤੇ ਕਬੀਰ ਸਾਹਿਬ ਜਿਨ੍ਹਾਂ ਨੇ ਸਾਰੀ ਉਮਰ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਹੈ, ਔਰ ਇਹ ਉਹਨਾਂ ਦਾ ਸਭ ਤੋਂ ਜਿਹੜਾ ਇੱਕ ਡਾਇਰੈਕਟ, ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ, ਜਿਹਦੇ 'ਚ ਉਹਨਾਂ ਨੇ ਬਾਣੀ 'ਚ ਫਰਮਾਇਆ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਤੁਮ ਕਤ ਲਹੂ ਹਮ ਕਤ ਲਹੂ ਤੁਮ ਕਤ ਦੂਤ। ਕਿ ਬ੍ਰਾਹਮਣ ਦੇ ਪੁੱਤਰ, ਜੇ ਤੂੰ ਬ੍ਰਾਹਮਣੀ ਦਾ ਪੁੱਤਰ ਹੈ, ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ, ਤੇ ਫਿਰ ਇਹ ਦੱਸ ਵੀ ਤੂੰ ਵੀ ਉਦਾਂ ਹੀ ਜੰਮਿਆ ਜਿਵੇਂ ਬਾਕੀ ਜੰਮੇ ਨੇ, ਤੂੰ ਮੂੰਹ ਰਸਤੇ ਆ ਜਾਣਾ ਸੀ, ਕੋਈ ਹੋਰ ਰਸਤਾ ਲੱਭ ਲੈਣਾ ਸੀ। ਬਿਲਕੁਲ। ਕਿ ਵੀ ਬਾਕੀ ਤੂੰ ਦੱਸ, ਤੇਰੀਆਂ ਰਗਾਂ 'ਚ ਦੁੱਧ ਵਗਦਾ ਹੈ ਕਿ ਖੂਨ ਵਗਦਾ? ਉਹੀ ਖੂਨ ਜਿਹੜਾ ਮੇਰੀਆਂ ਰਗਾਂ 'ਚ ਹੈ ਉਹ ਤੇਰੀਆਂ 'ਚ ਹੈ, ਤੂੰ ਕਿਵੇਂ ਸੁਪੀਰੀਅਰ ਹੋਇਆ? ਔਰ ਕਬੀਰ ਸਾਹਿਬ ਦਾ ਜਾਂ ਭਗਤ ਜਨਾਂ ਦਾ ਜਿਹੜਾ ਰਸਤਾ ਹੈ ਰੂਹਾਨੀਅਤ ਦਾ, ਉਹ ਪਿਆਰ ਹੈ ਕਿ ਵੀ ਤੁਸੀਂ ਪਿਆਰ ਦੇ ਵਿੱਚ ਇੰਨੇ ਕੁ ਗੁੜੰਦ ਹੋ ਜਾਓ, ਉਸ ਰੱਬ ਨੂੰ ਆਪਣਾ ਆਪਾ ਦੇ ਦਿਓ ਕਿ ਤੁਹਾਨੂੰ ਤੁਹਾਡਾ ਜੀਵਨ ਉਸ ਤੋਂ ਬਿਨਾਂ ਉਸ ਜ਼ਿੰਦਗੀ ਦਾ ਮਤਲਬ ਹੀ ਨਾ ਲੱਗੇ, ਜਿਹੜਾ ਤੁਹਾਡਾ ਕੋਈ ਪਲ ਰੱਬ ਦੀ ਯਾਦ ਤੋਂ ਬਿਨਾਂ। ਔਰ ਅੱਜ ਦਾ ਸ਼ਬਦ ਵੀ ਗੌੜੀ ਕਬੀਰ ਜੀ, ਕਬੀਰ ਸਾਹਿਬ ਦਾ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ ਰਹਾਓ। ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਹੈ ਸ਼ਬਦ ਦਾ, ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਮਾਧੋ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਰੱਬ, ਮੇਰੇ ਅੱਲਾਹ ਤਾਲਾ,
ਮੈਂ ਇਸ ਕਿਸਮ ਦੀ ਮੇਰੀ ਤੇਰੇ ਨਾਲ ਮੁਹੱਬਤ ਹੈ ਕਿ ਜਿੰਨਾ ਵੀ ਤੇਰਾ ਨਾਮ ਹੈ ਯਾਦ ਕਰਾਂ, ਇਬਾਦਤ ਕਰਾਂ, ਮੇਰੀ ਪਿਆਸ ਬੁਝਦੀ ਨਹੀਂ। ਮਾਧੋ ਜਲ ਕੀ ਪਿਆਸ ਨਾ ਜਾਏ। ਇਹ ਤੇਰੇ ਨਾਮ ਦਾ ਜਿਹੜੀ ਯਾਦ ਹੈ, ਇਹ ਪਿਆਸ, ਕਿਉਂਕਿ ਜ਼ਾਹਰ ਹੈ ਪਿਆਸ ਪਾਣੀ ਨਾਲ ਜੁੜੀ ਹੁੰਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਮੈਨੂੰ ਬਹੁਤ ਤ੍ਰੇਹ ਲੱਗੀ ਹੈ ਜਾਂ ਤੇ ਲੱਗੀ ਹੈ ਜਾਂ ਥਰਸਟ ਹੈ, ਤੇ ਇਸੇ ਤਰ੍ਹਾਂ ਜਦੋਂ ਬਾਣੀ ਦੇ ਵਿੱਚ ਵੀ ਬਾਰ-ਬਾਰ ਰੱਬ ਦੀ ਨਾਲ ਜੋੜ ਕੇ ਕਿ ਉਹਨੂੰ ਜਾਂ ਆਪਣੀ ਖੁਰਾਕ ਕਿਹਾ, ਆਖਾਂ ਜੀਵਾਂ ਵਿਸਰੈ ਮਰ ਜਾਉ। ਮੇਰੀ ਜ਼ਿੰਦਗੀ ਉਹ ਹੈ ਕਿ ਸਾਚੇ ਨਾਮ ਕੀ ਲਾਗੇ ਭੂਖ। ਜਿਹੜੇ ਮੈਨੂੰ ਭੁੱਖ ਲੱਗਦੀ ਹੈ ਤੇ ਤੇਰੇ ਨਾਂ ਦੀ, ਤੇ ਜੇ ਪਿਆਸ ਲੱਗਦੀ ਹੈ ਤੇ ਤੇਰੇ ਨਾਂ ਦੀ। ਕਬੀਰ ਸਾਹਿਬ ਫਰਮਾਉਂਦੇ ਨੇ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਜਿੰਨਾ ਕਿ ਮੈਂ ਤੈਨੂੰ ਯਾਦ ਕਰਦਾ, ਫਿਰ ਮੇਰੇ ਅੰਦਰੋਂ ਇੱਕ ਅੱਗ ਉੱਠਦੀ ਹੈ, ਹੋਰ 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 ਹੋਰ। ਨਾਨਕ ਨਾਮ ਮਿਲੇ ਤਾਂ ਜੀਵਾਂ, ਕਿ ਮੈਨੂੰ ਜੇ ਉਹ ਮਿਲਦਾ ਤਾਂ ਮੈਂ ਜਿਉਂਦਾ। ਔਰ ਇਹੀ ਹੈ ਕਿ ਜਲ ਮੈਂ ਅਗਨ ਉੱਠੀ ਅਧਕਾਏ, ਤੂੰ ਜਲ। ਹੁਣ ਤਿੰਨ ਕਬੀਰ ਸਾਹਿਬ ਨੇ ਜਿਹੜੀਆਂ ਚਾਰ ਮੈਟਾਫਰ ਅਲੰਕਾਰ ਇਸਤੇਮਾਲ ਕੀਤੇ ਨੇ, ਜਿਹੜੀ ਹੋਂਦ ਨੂੰ, ਕਿਉਂਕਿ ਪੋਇਟਰੀ ਹੈ, ਜ਼ਾਹਰ ਹੈ, ਔਰ ਪੋਇਟਰੀ 'ਚ ਅਸੀਂ ਸਿੰਬਲ ਚੁਣਦੇ ਹਾਂ। ਪਹਿਲਾ ਤੂੰ ਜਲ ਨਿਧ ਹਉ ਜਲ ਕਾ ਮੀਨ, ਜਲ ਮੈਂ ਰਹੂੰ ਜਲੇ ਬਿਨ ਖੀਨ। ਕਿ ਜਿਵੇਂ ਮੱਛੀ ਤੇ ਪਾਣੀ ਦਾ ਸੰਬੰਧ ਹੈ। ਮੱਛੀ ਦੀ ਜ਼ਿੰਦਗੀ ਉਦੋਂ ਤੱਕ ਹੈ ਜਦੋਂ ਤੱਕ ਉਹ ਪਾਣੀ 'ਚ ਹੈ। ਜਦੋਂ ਤੁਸੀਂ ਪਾਣੀ ਤੋਂ ਉਹਨੂੰ ਕੱਢ ਲਿਆ, ਮੱਛੀ ਮਰ ਗਈ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰੇ ਲਈ ਤੂੰ ਸਮੁੰਦਰ ਹੈ, ਤੂੰ ਜਲ ਹੈ, ਤੇ ਮੇਰੀ ਹੋਂਦ ਤੇਰੇ ਨਾਲ ਹੈ। ਤੂੰ ਜਲ ਨਿਧ ਹੋ, ਜਲ ਦਾ ਖਜ਼ਾਨਾ, ਸਮੁੰਦਰ ਦਰਿਆ, ਤੇ ਮੈਂ ਉਸ ਪਾਣੀ ਦੀ ਮੱਛੀ ਹੈ। ਜਲ ਮੈਂ ਰਹੂੰ ਜਲੇ ਬਿਨ ਖੀਨ। ਜੇ ਮੈਂ ਪਾਣੀ ਦੇ ਵਿੱਚ ਹੈ, ਤੇਰੀ ਯਾਦ 'ਚ ਹੈ, ਤੇ ਮੇਰੀ ਜ਼ਿੰਦਗੀ ਹੈ। ਖੀਨ ਹੁੰਦਾ ਹੈ ਕਮਜ਼ੋਰ ਹੋਣਾ, ਖਤਮ ਹੋ ਜਾਣਾ। ਜਲੇ ਬਿਨ ਖੀਨ, ਜੇ ਪਾਣੀ ਨਹੀਂ ਹੈ ਤੇ ਮੇਰੀ ਕੋਈ ਹੋਂਦ ਨਹੀਂ। ਫਿਰ ਦੂਸਰਾ ਅਲੰਕਾਰ, ਤੂੰ ਪਿੰਜਰ ਹੋਂ ਸਵਟਾ ਤੋਰ, ਜਮ ਮੰਜਾਰ ਕਹਾਂ ਕਰੇ ਮੋਰ। ਹੁਣ ਸਵਟਾ ਸੂ ਤੋਤੇ ਨੂੰ ਕਹਿੰਦੇ ਨੇ, ਤੇ ਜਿਹੜਾ ਕਮਜ਼ੋਰ ਤੋਤਾ ਹੋਏ ਉਹਨੂੰ ਸਵਟਾ ਕਹਿੰਦੇ ਨੇ। ਕਿ ਵੀ ਮੇਰੇ ਲਈ ਤੂੰ ਉਹ ਪਿੰਜਰਾ ਜਿਹਦੇ ਵਿੱਚ ਤੋਤਾ ਹੈ। ਬਿਲਕੁਲ ਕਮਜ਼ੋਰ, ਤੋਂ ਮੈਂ ਕਮਜ਼ੋਰ ਤੋਤਾ, ਤੂੰ ਪਿੰਜਰਾ। ਤੂੰ ਪਿੰਜਰ ਹੋਂ ਸਵਟਾ ਤੋਰ, ਮੈਂ ਤੇਰਾ ਤੋਤਾ ਹੈ। ਪਿੰਜਰੇ ਦਾ ਮਾਲਕ ਤੂੰ ਹੈ, ਤੇ ਤੇਰੇ ਪਿੰਜਰੇ ਦੇ ਵਿੱਚ ਮੈਂ ਇੱਕ ਕਮਜ਼ੋਰ ਤੋਤਾ ਹੈ। ਜਮ ਮੰਜਾਰ ਕਹਾਂ ਕਰੇ ਮੋਰ। ਇਹ ਜਿਹੜਾ ਮੌਤ ਦਾ ਬਿੱਲਾ, ਮੰਜਾਰ ਬਿੱਲੇ ਨੂੰ, ਇਹ ਮੇਰਾ ਕੀ ਵਿਗਾੜ ਸਕਦਾ ਹੈ। ਔਰ ਗੁਰਬਾਣੀ 'ਚ ਹੋਰ ਥਾਂ ਤੇ ਵੀ ਮੌਤ ਦੇ ਲਈ ਜਾਂ ਬਿੱਲੀ ਦਾ ਲਫ਼ਜ਼ ਹੈ ਕਿ ਵੀ ਅਸੀਂ ਸਾਰੇ ਚੂਹੇ, ਤੇ ਮੌਤ ਦੀ ਬਿੱਲੀ ਇੱਥੇ ਮੰਜਾਰ ਕਿਹਾ, ਬਿੱਲਾ ਢੀਕ ਰਿਹਾ ਹੈ। ਜਿਵੇਂ ਸ਼ਾਇਦ ਇਹ ਕਬੀਰ ਸਾਹਿਬ ਦਾ ਸ਼ਬਦ ਹੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ ਅੱਖੇ ਹੀ ਹੈ ਰੇ। ਕਿ ਇਹ ਜਿਹੜਾ ਇਨਸਾਨ ਹੈ ਵਿਚਾਰਾ, ਇਹ ਤਾਂ ਮੂਸਾ ਹੈ, ਚੂਹਾ ਹੈ। ਔਰ ਮੌਤ ਦੀ ਬਿੱਲੀ ਜਿਹੜੀ ਹੈ ਉਹ ਮੀਚ ਬਲਈਆ ਅੱਖੇ ਹੀ ਹੈ ਰੇ। ਉਹਨੂੰ ਜਿਹੜਾ ਉਹਨੇ ਮੌਤ ਦੀ ਬਿੱਲੀ ਨੇ ਖਾਣਾ। ਧਨਵੰਤ ਔਰ ਨਿਰਧਨ ਮਨਈ, ਤਾਂ ਕਿ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮ ਕਰ ਮਾਨੇ, ਐਸੋ ਸਮ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਕਿ ਰਾਜਾ ਹੋਏ ਪਰਜਾ ਹੋਏ ਸਭ ਨੂੰ ਮਾਰਦਾ। ਇਹ ਮੌਤ ਦੀ ਬਿੱਲੀ ਡੀਕਦੀ ਹੈ ਵੀ ਮੈਂ ਚੂਹੇ ਨੂੰ ਕਦੋਂ ਕਰਨਾ। ਤੇ ਇੱਥੇ ਉਹ ਮੀਚ ਦੀ ਥਾਂ ਦੇ ਉੱਤੇ ਮੰਜਾਰ ਹੈ। ਤੂੰ ਪਿੰਜਰ ਹੋ ਸਵਟਾ ਤੋਰ, ਜਮ ਮੰਜਾਰ ਕਹਾਂ ਕਰੇ ਮੋਰ। ਜੇ ਤੂੰ ਮੇਰਾ ਮਾਲਕ ਹੈ ਤੇ ਮੈਨੂੰ ਮੌਤ ਦਾ ਜਮਦੂਤ ਕੀ ਡਰਾ ਸਕਦਾ। ਤੂੰ ਤਰਵਰ, ਅਗਲਾ ਅਲੰਕਾਰ, ਤੂੰ ਤਰਵਰ ਹੋਂ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾ ਹੈ। ਕਿ ਤੂੰ ਦਰਖਤ ਹੈ ਤੇ ਮੈਂ ਉਸ ਦਰਖਤ ਤੇ ਬੈਠਾ ਹੋਇਆ ਪੰਛੀ ਹੈ। ਔਰ ਇਹ ਮੇਰੀ ਬਦਕਿਸਮਤੀ ਹੋਏਗੀ ਜੇ ਮੈਂ ਇਸ ਸਭ ਦੇ ਨਾਲ ਵੀ ਤੇਰਾ ਦੀਦਾਰ ਨਾ ਪਾ ਸਕਾਂ। ਔਰ ਅਖੀਰ 'ਚ ਕਬੀਰ ਸਾਹਿਬ ਨੇ ਫਰਮਾਇਆ, ਤੂੰ ਸਤਗੁਰ ਹੋਂ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਕਿ ਤੂੰ ਮੇਰਾ ਸਤਗੁਰੂ ਹੈ ਤੇ ਨੌਤਨ ਹੈ, ਨਵਾਂ ਬਣਿਆ ਚੇਲਾ। ਹੁਣ ਜਿਹੜਾ ਨਵਾਂ ਬਣਦਾ ਹੈ, ਕਿਸੇ ਵੀ ਮਜ਼ਹਬ 'ਚ ਵੀ ਨਵਾਂ ਜਾਂਦਾ ਹੈ, ਉਹਦੇ 'ਚ ਬਹੁਤ ਉਤਸ਼ਾਹ ਹੁੰਦਾ ਹੈ, ਬਹੁਤ ਜਜ਼ਬਾਤ ਹੁੰਦੇ ਨੇ। ਉਹ ਕਹਿੰਦੇ ਤੂੰ ਸਤਗੁਰ ਹੋਂ ਨੌਤਨ ਚੇਲਾ, ਮੈਂ ਤੇਰਾ ਨਵਾਂ ਬਣਿਆ ਚੇਲਾ। ਕਹਿ ਕਬੀਰ ਮਿਲ ਅੰਤ ਕੀ ਬੇਲਾ। ਕਿ ਮੇਰੇ ਨਾਲ ਹੁਣ ਤੂੰ ਘੱਟੋ ਘੱਟ ਇਹ ਸਾਂਝ ਤਾਂ ਮੈਂ ਜ਼ਿੰਦਗੀ ਤੇਰੇ ਤੋਂ ਭਾਵੇਂ ਦੂਰ ਰਹਿ ਕੇ ਵੀ ਬਿਤਾਈ ਹੋਏ, ਪਰ ਹੁਣ ਮੈਂ ਤੇਰੇ ਪਿੰਜਰੇ ਦਾ ਤੋਤਾ ਹੈ, ਤੇਰੇ ਦਰਖਤ ਦਾ ਪੰਛੀ ਹੈ, ਤੇਰੇ ਪਾਣੀ ਦੀ ਮੱਛੀ ਹੈ। ਤੇ ਹੁਣ
ਕਹਿ ਕਬੀਰ ਮਿਲੰਤ ਕੀ ਵੇਲਾ, ਹੁਣ ਤਾਂ ਆ ਕੇ ਆਪਣਾ ਦੀਦਾਰ ਦੇ, ਕਿੱਥੇ ਲੁਕਿਆ ਰਹੇਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।